मेरे सजनों बेलियो ते बजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। मेरे सजनों, साडी अज दी दास्तान दा नाम है नखट्टू पुत्तर ते इस दास्तान दी फरमाइश करदे ने चढ़दे पंजाब तो भुपिंदर सिंह, बिट्टू लहरी, हरियाणा इंडिया तो जगजीत सिंह, राजू सिंह अंबाला, इटली तो जफर बबली पट्टी, स्पेन तो शबीर हुसैन आज़ाद, यूनान तो अशफाक अहमद, सऊदी अरब तो रियाज अहमद, बहरीन तो हमजा खान, साइप्रस तो आमर चीमा, नार्वे तो तसव्वर अजीज वड़ाइच, डल्ला जर्मनिया तो मुनीर अहमद शेख, लाहौर तो फ़हीम रजा, सिकंदर महबूब पट्टी, शायर यूसुफ यार, पाक आर्मी तो फौजी भाई हमीद रजा, कालेवाला चीमा तो जकाउल्ला चीमा, जंड अटक तो अजरी अवान। ते मेरे सजनों, हुण आउने आ असीं अपनी अज दी दास्तान वल्ले। किसे शहर विच गरीब माँ पुत्तर रहिंदे सन। बुढ़ी माँ मेहनत मजदूरी करदी, पर पुत्तर जवान होण दे बावजूद वेला रहिंदा, सारा दिन अपने यारां बेलियां नाल मौज मस्ती करदा। माँ ने कई बार आख्या, पुत्रा तू जवान है, कोई काम कार कर लिया कर, पर वो अपनी आदत तो मजबूर आवारा गर्दी करदा रहिंदा सी। इसे कारण सारे ਉਹਨੂੰ ਨਖੱਟੂ ਕਹਿੰਦੇ ਸਨ। ਵੇਲਾ ਲੰਘਦਾ ਗਿਆ। ਇੱਕ ਦਿਨ ਮਾਂ ਬਿਮਾਰ ਹੋ ਗਈ ਤੇ ਕਈ ਦਿਨ ਲੰਘ ਗਏ। ਘਰ ਵਿੱਚ ਖਾਣ ਪੀਣ ਦੀ ਕੋਈ ਸ਼ੈ ਨਾ ਰਹੀ। ਮਾਂ ਨੇ ਪੁੱਤਰ ਨੂੰ ਆਖਿਆ, ਮੈਂ ਹੁਣ ਕੁਝ ਕਰਨ ਜੋਗੀ ਨਹੀਂ ਰਹੀ, ਤੂੰ ਜਾ ਤੇ ਜਾ ਕੇ ਮਜ਼ਦੂਰੀ ਕਰ ਤਾਂ ਜੇ ਕੋਈ ਆਟੇ ਦਾਣੇ ਦਾ ਪ੍ਰਬੰਧ ਹੋ ਸਕੇ। ਉਹ ਪੱਕਾ ਇਰਾਦਾ ਕਰਕੇ ਘਰੋਂ ਗਿਆ, ਭਈ ਕੋਈ ਮਿਹਨਤ ਮਜ਼ਦੂਰੀ ਕਰਕੇ 2 ਆਨੇ ਕਮਾ ਕੇ ਲਿਆਵਾਂਗਾ। ਖੇਤਾਂ ਵਿੱਚ ਗਿਆ, ਲੋਕ ਕਣਕ ਵੱਢ ਰਹੇ ਸਨ। ਉਹਨੇ ਜਾ ਕੇ ਜ਼ਿਮੀਂਦਾਰ ਨੂੰ ਆਖਿਆ, ਮੈਨੂੰ ਵੀ ਕੋਈ ਕੰਮ ਦੇ ਦੇ ਤਾਂ ਜੇ ਸਾਡੇ ਘਰ ਦਾ ਆਟਾ ਦਾਣਾ ਇਕੱਠਾ ਹੋ ਸਕੇ। ਜ਼ਿਮੀਂਦਾਰ ਨੇ ਆਖਿਆ, ਦਾਤਰੀ ਫੜ ਲੈ ਤੇ ਕਣਕ ਵੱਢਣੀ ਸ਼ੁਰੂ ਕਰ ਦੇ। ਜਦੋਂ ਉਹ ਕਣਕ ਵੱਢਣ ਲੱਗ ਪਿਆ, ਗਰਮੀ ਤੇ ਤਰੇ ਨਾਲ ਨਡਾਲ ਹੋ ਗਿਆ। ਉਹਨੇ ਜ਼ਿਮੀਂਦਾਰ ਨੂੰ ਆਖਿਆ, ਇਹ ਕੰਮ ਔਖਾ ਹੈ, ਇਹ ਮੇਰੇ ਕੋਲੋਂ ਨਹੀਂ ਹੁੰਦਾ, ਮੈਨੂੰ ਕੋਈ ਸੌਖਾ ਜਿਹਾ ਕੰਮ ਦੱਸ। ਜ਼ਿਮੀਂਦਾਰ ਨੇ ਆਖਿਆ, ਇਹ ਸਭ ਤੋਂ ਸੌਖਾ ਕੰਮ ਸੀ ਜਿਹੜਾ ਤੇਰੇ ਕੋਲ ਨਹੀਂ ਹੋਇਆ। ਤੂੰ ਹੈ ਹੀ ਨਖੱਟੂ ਤੇ ਇਥੋਂ ਭੱਜ, ਮੇਰੇ ਕੋਲ ਤੇਰੇ ਵਾਸਤੇ ਹੋਰ ਕੋਈ ਕੰਮ ਨਹੀਂ। ਜਦੋਂ ਉਹ ਘਰ ਗਿਆ ਤੇ ਮਾਂ ਨੇ ਪੁੱਛਿਆ, ਲਿਆ ਬੱਚਾ ਕੀ ਲੈ ਕੇ ਆਇਆ ਹੈ? ਕਹਿਣ ਲੱਗਾ, ਮਾਂ ਮੇਰੇ ਕੋਲੋਂ ਕੰਮ ਨਹੀਂ ਹੁੰਦਾ। ਮਾਂ ਨੇ ਆਂਢ ਗੁਆਂਢ ਕੋਲੋਂ ਕੁਝ ਆਟਾ ਮੰਗਿਆ ਤੇ ਉਹਨੂੰ ਰੋਟੀ ਪਕਾ ਦਿੱਤੀ। ਉਹ ਹਰ ਰੋਜ਼ ਜਾਂਦਾ, ਸਖਤ ਮਿਹਨਤ ਹੋਣ ਪਾਰੋਂ ਖਾਲੀ ਹੱਥੀ ਵਾਪਸ ਆ ਜਾਂਦਾ। ਇਸ ਤੋਂ ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਇੱਕ ਦਿਨ ਮਾਂ ਨੂੰ ਕਹਿੰਦਾ, ਯਾਰੋ ਰੋਟੀਆਂ 4 ਪਕਾ ਦੇ। ਆਟਾ ਮੰਗ ਕੇ ਲਾਇਆ, ਕਿਤੋਂ ਪੋਣੇ ਦੇ ਵਿੱਚ ਪਾ ਦੇ। ਦੂਜੇ ਦੇਸ ਮਜਾਵਾ, ਜਾ ਕੇ ਪੈਸੇ 4 ਕਮਾਵਾ। ਪੁੱਤਰਾਂ ਵਾਸਤੇ ਕੀ ਕੁਝ ਕਰਦੀਆਂ ਸਜਣੋ ਜੱਗ ਤਮਾਵਾ। ਜਾ ਕੇ ਉਹਨੇ ਆਟਾ ਦਾ ਆਂਦਾ ਰੋਟੀਆਂ 4 ਪਕਾਈਆਂ। ਮੱਖਣ ਦੇ ਵਿੱਚ ਗੁੰਨ ਕੇ ਉਹਨੇ ਗੁੱਲੀਆਂ 4 ਬਣਾਈਆਂ। ਬਨ ਕੇ ਉਹਨੇ ਪੋਣੇ ਦੇ ਵਿੱਚ ਕਹਿੰਦੀ, ਪੁੱਤਰਾ ਜਾ ਅੱਲਾ ਤੇਰਾ ਰਾਖਾ ਹੋਵੇ, ਦੇਂਦੀ ਮਾਂ ਦੁਆ। ਤੁਰਿਆ ਜਾਂਦਾ ਜੰਗਲ ਦੇ ਵਿੱਚ ਕੋਈ ਨਜ਼ਰ ਸੂ ਆਈ। ਬਹਿ ਗਿਆ ਉੱਥੇ ਪੋਣਾ ਖੋਲ ਕੇ ਲੱਜ ਖੂਹੀ ਵਿੱਚ ਪਾਈ। ਖੂਹੀ ਵਿੱਚੋਂ ਆਵਾਜ਼ ਆਈ, ਕੌਣ ਤੇ ਕਿੱਥੋਂ ਆਇਆ? ਸੁੱਤੀਆਂ ਅਸੀਂ ਗਹਿਰੀ ਨੀਂਦਰ ਕਿਸਨੇ ਆ ਜਗਾਇਆ? ਆਖਣ ਲੱਗਾ, ਮੈਂ ਨਖੱਟੂ ਕੰਮ ਲੱਭਣ ਲਈ ਜਾਂਦਾ। ਭੁੱਖ ਲੱਗੀ ਤੇ ਖੂਹੀ ਦੇ ਕੋਲ ਬਹਿ ਕੇ ਰੋਟੀ ਖਾਂਦਾ। ਪਰੀਆਂ ਵਿੱਚੋਂ ਨਿਕਲੀਆਂ ਯਾਰੋ ਸਾਹਮਣੇ ਉਹਦੇ ਆਈਆਂ। ਅੱਗੇ ਉਹਨੇ ਰੱਖੀਆਂ ਜਿਹੜੀਆਂ ਰੋਟੀਆਂ ਪੋਣੇ ਪਾਈਆਂ। ਇੱਕ ਪਰੀ ਜੀ ਆਖਣ ਲੱਗੀ, ਹਾਂਡੀ ਸਾਥੋਂ ਲੈ ਜਾ।
ਇਹ ਹਾਂਡੀ ਏ ਜਾਦੂ ਵਾਲੀ ਰਾਏ ਆਪਣੇ ਪੈ ਜਾ ਜੋ ਆਖੇਗਾ ਇਹ ਪਕਾਵੇ ਰਜ ਰਜ ਕੇ ਤੂੰ ਖਾਵੀਂ ਕੋਈ ਨਾ ਵੇਖੇ ਜਾ ਕੇ ਇਹਨੂੰ ਆਪਣੇ ਘਰ ਲਗਾਵੀਂ ਕੋਈ ਨਾ ਵੇਖੇ ਜਾ ਕੇ ਇਹਨੂੰ ਆਪਣੇ ਘਰ ਲਗਾਵੀਂ ਮੇਰੇ ਸੱਜਣੋ ਜਦੋਂ ਪਰੀਆਂ ਨੇ ਉਹਨੂੰ ਜਾਦੂ ਦੀ ਹਾਂਡੀ ਦਿੱਤੀ ਤੇ ਉਹ ਚਾਈ ਚਾਈ ਘਰ ਲੈ ਕੇ ਆ ਗਿਆ ਤੇ ਮਾਂ ਨੂੰ ਕਹਿਣ ਲੱਗਾ ਮਾਂ ਹੁਣ ਅਸੀਂ ਭੁੱਖੇ ਨਹੀਂ ਮਰਦੇ। ਸ਼ਾਮ ਹੋਈ ਤੇ ਉਹਨੇ ਧੋ ਬਣਾ ਕੇ ਹਾਂਡੀ ਚੁੱਲ੍ਹੇ ਉੱਤੇ ਰੱਖ ਕੇ ਆਖਿਆ ਹਾਂਡੀਏ ਛੋਟਾ ਗੋਸ਼ਤ ਪੱਕ ਜਾਏ। ਉਹਨੇ ਹਾਂਡੀ ਦਾ ਢੱਕਣ ਚੁੱਕਿਆ ਤੇ ਵਿੱਚ ਛੋਟਾ ਗੋਸ਼ਤ ਪੱਕਾ ਪਿਆ ਸੀ। ਉਹਨਾਂ ਦੋਵਾਂ ਮਾਂ ਪੁੱਤਰਾਂ ਰਜ ਰਜ ਕੇ ਖਾਧਾ। ਉਹ ਰੋਜ਼ ਧੋ ਬਣਾ ਕੇ ਹਾਂਡੀ ਚੁੱਲ੍ਹੇ ਰੱਖਦੇ ਤੇ ਵੰਨ ਸਵੰਨੇ ਖਾਣੇ ਪਕਾ ਕੇ ਖਾਂਦੇ। ਇੱਕ ਦਿਨ ਗਵਾਂਢਣ ਕਹਿਣ ਲੱਗੀ ਮਾਈ ਵੀ ਬਿਮਾਰ ਸੀ ਤੇ ਨਖੱਟੂ ਵੀ ਕੋਈ ਕੰਮਕਾਰ ਨਹੀਂ ਕਰਦਾ ਤੇ ਇਹ ਕਿੱਥੋਂ ਖਾਂਦੇ ਨੇ। ਉਹ ਲੋਕ ਕੇ ਵੇਖਦੀ ਰਹੀ। ਜਦੋਂ ਸ਼ਾਮ ਹੋਈ ਤੇ ਫੇਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਸ਼ਾਮ ਹੋਈ ਤੇ ਹਾਂਡੀ ਉਹਨਾਂ ਸ਼ਾਮ ਹੋਈ ਤਾਂ ਹਾਂਡੀ ਉਹਨਾਂ ਚੁੱਲ੍ਹੇ ਉੱਤੇ ਰੱਖੀ ਖੀਰ ਪਕਾ ਕੇ ਲਾਈ ਥੱਲੇ ਆਣ ਗਵਾਂਢਣ ਚੱਖੀ ਕਹਿੰਦੀ ਖੀਰ ਸਵਾਦੀ ਏ ਦੁੱਧ ਕਿੱਥੋਂ ਏ ਆਂਦਾ ਬੋਲ ਖੱਟੂ ਆਖਣ ਲੱਗਾ ਖੀਰ ਪਿਆ ਸੀ ਖਾਂਦਾ ਹਾਂਡੀ ਮੈਨੂੰ ਪਰੀਆਂ ਦਿੱਤੀ ਜੋ ਕਹੇਗਾ ਪੱਕੇ ਹਾਸਦ ਲੋਕੀ ਕੌਣ ਕਦੀ ਜੀ ਹੋਣ ਕਿਸੇ ਦੇ ਸਕੇ ਰਾਤ ਪਈ ਤੇ ਸੁੱਤੇ ਜਿਸ ਦਮ ਆਣ ਗਵਾਂਢਣ ਲੁਕੀ ਹਾਂਡੀ ਉੱਤੇ ਰੱਖ ਕੇ ਆਪਣੀ ਉਹ ਹਾਂਡੀ ਜੀ ਚੁੱਕੀ ਦੂਜੇ ਦਿਨ ਜੀ ਹਾਂਡੀ ਰੱਖ ਕੇ ਕਹਿਣ ਪਕਾ ਦੇ ਖਾਣਾ ਝਾਤੀ ਮਾਰੀ ਹਾਂਡੀ ਅੰਦਰ ਉਹਦੇ ਵਿੱਚ ਨਾ ਦਾਣਾ ਦੋਵੇਂ ਬੈਗੇ ਸੋਚਣ ਲੱਗੇ ਹਾਂਡੀ ਨੂੰ ਕੀ ਹੋਇਆ ਦੋਵੇਂ ਬੈਗੇ ਸੋਚਣ ਲੱਗੇ ਹਾਂਡੀ ਨੂੰ ਕੀ ਹੋਇਆ ਦੱਸ ਕੇ ਉਸ ਗਵਾਂਢਣ ਤਾਈ ਕੱਢ ਲਿਆ ਅਸੀਂ ਟੋਇਆ ਰੋਂਦਾ ਧੋਂਦਾ ਫਿਰ ਉਹ ਯਾਰੋ ਖੂਹੀ ਦੇ ਕੋਲ ਆਇਆ ਸੱਜ ਕੇ ਉਹਨੇ ਪਰੀਆਂ ਤਾਈ ਸਾਰਾ ਹਾਲ ਸੁਣਾਇਆ ਫਿਰ ਪਰੀ ਦੀ ਆਖਣ ਲੱਗੀ ਤੈਨੂੰ ਗੱਲ ਸਮਝਾਈ ਪਰਨ ਖੱਟੂ ਰਿਆ ਫਿਰ ਤੂੰ ਤੈਨੂੰ ਸਮਝ ਨਾ ਆਈ ਇਹ ਪਤੀਲਾ ਲੈ ਜਾ ਕੇ ਹੁਣ ਨਾ ਕੋਈ ਵੇਖੇ ਤੈਨੂੰ ਕੰਮ ਨਾ ਕਰਨਾ ਪਉਸੀ ਪੂਰੇ ਕਰਸੀ ਲੇਖੇ ਚਾਈ ਚਾਈ ਘਰ ਨੂੰ ਟੁਰਿਆ ਲੈ ਪਤੀਲਾ ਆਇਆ ਸ਼ਾਮ ਨੂੰ ਚਾੜ ਕੇ ਚੁੱਲ੍ਹੇ ਉੱਤੇ ਹਲਵਾ ਯਾਰ ਪਕਾਇਆ ਸ਼ਾਮ ਨੂੰ ਚਾੜ ਕੇ ਚੁੱਲ੍ਹੇ ਉੱਤੇ ਹਲਵਾ ਯਾਰ ਪਕਾਇਆ ਮੇਰੇ ਸੱਜਣੋਂ ਪਰੀਆਂ ਨੇ ਉਹਨੂੰ ਪਤੀਲਾ ਦਿੱਤਾ ਤੇ ਆਖਿਆ ਇਹਦਾ ਰਾਜ਼ ਹੁਣ ਤੂੰ ਕਿਸੇ ਨੂੰ ਨਾ ਦੱਸੀ। ਘਰ ਆ ਕੇ ਉਹਨੇ ਧੋ ਬਣਾ ਕੇ ਪਤੀਲਾ ਚੁੱਲ੍ਹੇ ਉੱਤੇ ਰੱਖਿਆ ਤੇ ਆਖਿਆ ਪਤੀਲਿਆ ਹਲਵਾ ਪਕਾ ਦੇ ਤੇ ਪਤੀਲੇ ਵਿੱਚ ਹਲਵਾ ਪੱਕ ਗਿਆ। ਦੋਵਾਂ ਮਾਂ ਪੁੱਤਰਾਂ ਨੇ ਹਲਵਾ ਰੱਜ ਕੇ ਖਾਧਾ ਤੇ ਰੱਬ ਦਾ ਸ਼ੁਕਰ ਅਦਾ ਕੀਤਾ। ਜਦੋਂ ਕੁਝ ਦਿਨ ਫੇਰ ਲੰਘੇ ਤੇ ਗਵਾਂਢਣ ਨੂੰ ਸ਼ੱਕ ਪੈ ਗਿਆ ਵੀ ਜਿਹੜੀ ਹਾਂਡੀ ਮੈਂ ਉੱਥੇ ਰੱਖ ਕੇ ਆਈ ਸਾਂ ਉਹ ਤੇ ਆਮ ਹਾਂਡੀ ਸੀ ਤੇ ਫਿਰ ਇਹ ਕਿੱਥੋਂ ਖਾਣਾ ਖਾਂਦੇ ਨੇ। ਦੂਜੇ ਦਿਨ ਉਹ ਫੇਰ ਉਸ ਟਾਈਮ ਉਹਨਾਂ ਦੇ ਘਰ ਚਲੀ ਗਈ। ਜਦੋਂ ਉਹ ਖਾਣਾ ਖਾ ਰਹੇ ਸਨ ਕਹਿਣ ਲੱਗੀ ਅੱਜ ਕੀ ਪਕਾਇਆ ਹੈ। ਉਹਨਾਂ ਕਿਹਾ ਅੱਜ ਅਸਾਂ ਹਲਵਾ ਪਕਾਇਆ ਹੈ। ਉਹ ਕਹਿਣ ਲੱਗੀ ਇਹ ਹਲਵਾ ਕਿੱਥੋਂ ਆਇਆ ਹੈ। ਮਾਂ ਦੇ ਬੋਲਣ ਤੋਂ ਪਹਿਲਾਂ ਹੀ ਨਖੱਟੂ ਬੋਲ ਪਿਆ ਤੇ ਕੀ ਕਹਿੰਦਾ ਹੈ ਸਾਦਕ ਪੱਟੀ ਪੇਸ਼ ਕਰਦਾ ਹੈ। ਕਿਉਂ ਦੱਸਾਂ ਮੈਂ ਪਤੀਲਾ ਮੇਰੇ ਹਾਣੀਓ
क्यों दसा मैं ये पतीला परियां मैनू दिता, अगे किसे आंडी चौके चंगा नहीं कीता। ओ हैरान वेखन लगी भांडा चोखा चंगा, और ते भांडे नहीं सकते इस भांडे दे रंगे। क्यों रात नूं चुका इनू होर पतीला रखा, दूजी रात भी कट्टा पा गई आके बेचो अखा। चौके लै गई ओ पतीला दूजा रख गई, चोर नहीं बन के लुकी उथे चोरी कर लगी। फिर जी शामी रख पतीला आखन खीर पका, की मजा है खीर दा यारा सानू अज छका। बार बार ओ आखी जावे कोई भी शह ना पक्के, चुक चुक टक्कन वेखन पायो कुछ ना दिसे अखे। बह के दोवें सोचन लगे कि साडे नाल होया, किन्ने साडा खाने वाला भांडा यार लखोया। ओना जाके झाती मारी गवांड सलूना पक्के, आखन लगा ए गवांडन करे साडे नाल धक्के। आखन लगा ए गवांडन करे साडे नाल धक्के। मेरे सजणों नखट्टू फिर 4 रोटियां लैके उस खूही कोल जा बैठा ते परियां नूं आवाज मारी। जदों परियां आईयां ते ਜ਼ਾਰੋ कतार रोण लग पिया ते आखन लगा साडी गवांडन साडे भांडे चुक के लै जांदी ए। वड्डी परी कहन लगी तू नखट्टू दा नखट्टू ही रहा, तेनू आख्या सी ए राज किसे नूं ना दसी। लै हुण तू ऐ छड़ी लै जा, जदों लोड़ पवे इनू भांडे ते मारी ते भांडा अशरफियां नाल भर जाएगा। पर जे कोई इनू चोरी करन आया ते छड़ी ओदी खूब पिटाई करेगी ते तेरे कहण ते ही रुकेगी। इस तो अगे दा हाल तुहानू गा के सुना रहे ने लोक दास्ताना दे बादशाह सादक पट्टी बाग मोड़ वाले। लै छड़ियो चाई चाई ओ, लै छड़ियो चाई चाई घर अपने नू आया। मार के भांडे उत्ते सोटी उसने आ सुनाया, भरदे गड़बी पैसिਆਂ दे नाल ए प्यारी सोटी। भरीगी गड़बी पैसिਆਂ दे नाल रकम मिली जी मोटी। लै बाजारों सौदा आया आटा दाना सारा, फिर जी होन लगा डाडा ओना दा गुजारा। वेख के भरिया घर ओना दा फिर गवांढण आई, आके ओने गल दोवां नू फिर जी यार सुनाई। एनी दौलत दसा अम्मा कित्थों दी आई। फिर नखट्टू आखन लगा मैं सुनाना ताई, परियां मैनू सोटी दिती कर अगा तू थाली। मारी ओने सोटी उत्ते भरी गई आर्क नाली। ओ हैरान जी वेखन लगी सोटी कर्मा वाली, पैसिਆਂ ਦੀ ਉਹ ਭਰ ਕੇ ਲੈ ਗਈ ਘਰ ਨੂੰ ਉਹਦਾ ਥਾਲੀ। ਆਖਣ ਲੱਗੀ ਕੰਮ ਬਣੇਗਾ ਸੋਟੀ ਜੇ ਚਰਾਵਾ, ਸੌਂ ਜਾਂ ਜਿਸ ਦਮ ਰਾਤ ਨੂੰ ਦੋਵੇਂ ਫਿਰ ਮੈਂ ਮੁੜ ਕੇ ਆਵਾਂ। ਰਾਤ ਨੂੰ ਆ ਕੇ ਸੋਟੀ ਚੁੱਕੀ ਕੁੱਟ ਉਹਨੂੰ ਜੀ ਪਈ, ਰੋਂਦੀ ਰੋਂਦੀ ਭੱਜੀ ਉਥੋਂ ਘਰ ਆਪਣੇ ਨੂੰ ਗਈ। ਛੋਟੀ ਫਿਰ ਵੀ ਪਿੱਛੇ ਉਹਦੇ ਹੱਡ ਮਾਰੇ ਸੱਟਾਂ, ਖੇਤਾਂ ਦੇ ਵੱਲ ਭੱਜ ਗਈ ਛੋਦੀ ਟੱਪਦੀ ਜਾਵੇ ਵੱਟਾਂ। ਉੱਠ
ਉੱਠ ਨਖੱਟੂ ਡਿੱਠਾ ਜਿਸ ਦਮ ਮੇਰੇ ਸੱਜਣੋ, ਉੱਠ ਨਖੱਟੂ ਡਿੱਠਾ ਜਿਸ ਦਮ ਚੀਕਾਂ ਸ਼ੋਭੀ ਮਾਰੇ, ਥਾਂ ਉਹਦੇ ਲਾਸਾਂ ਪਈਆਂ ਰੋਂਦੀ ਉਹ ਪੁਕਾਰੇ। ਮੈਂ ਚੋਰੀ ਨਹੀਂ ਕਰਦੀ ਮੁੜ ਕੇ ਜਾਨ ਬਚਾਓ ਮੇਰੀ, ਮੇਰੀ ਜਾਨ ਨੂੰ ਪਾਲੀ ਅੱਜ ਤੇ ਸੋਟੀ ਘੁੰਮਣ ਘੇਰੀ, ਮੇਰੀ ਜਾਨ ਨੂੰ ਪਾਲੀ ਅੱਜ ਤੇ ਸੋਟੀ ਘੁੰਮਣ ਘੇਰੀ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਨਖੱਟੂ ਕਹਿਣ ਲੱਗਾ ਸਾਡੀ ਹਾਂਡੀ ਤੇ ਪਤੀਲਾ ਪਹਿਲੋਂ ਦੇ, ਫੇਰ ਤੇਰੀ ਜਾਨ ਛੁੱਟੇਗੀ। ਉਹ ਭੱਜਦੀ ਭੱਜਦੀ ਘਰ ਆਈ ਤੇ ਉਹਨੇ ਹਾਂਡੀ ਤੇ ਪਤੀਲਾ ਕੱਢ ਕੇ ਦਿੱਤਾ। ਨਖੱਟੂ ਨੇ ਆਖਿਆ ਮੇਰੀ ਪਿਆਰੀ ਸੋਟੀ ਰੁਕ ਜਾ। ਸੋਟੀ ਰੁਕ ਗਈ। ਨਖੱਟੂ ਨੇ ਤਿੰਨੇ ਸ਼ੈਵਾਂ ਚੁੱਕੀਆਂ ਤੇ ਖੂਹੀ ਕੋਲ ਆ ਗਿਆ ਤੇ ਆ ਕੇ ਪਰੀਆਂ ਨੂੰ ਆਖਣ ਲੱਗਾ ਇਹ ਤਿੰਨੇ ਸ਼ੈਵਾਂ ਲੈ ਲਓ, ਮੈਂ ਅੱਜ ਤੋਂ ਮਿਹਨਤ ਮਜ਼ਦੂਰੀ ਕਰਕੇ ਕਮਾ ਕੇ ਖਾਵਾਂਗਾ, ਮੈਨੂੰ ਇਹਨਾਂ ਦੀ ਕੋਈ ਲੋੜ ਨਹੀਂ। ਮੇਰੇ ਸੱਜਣੋ, ਇਨਸਾਨ ਨੂੰ ਮਿਹਨਤ ਮਜ਼ਦੂਰੀ ਕਰਕੇ ਹੀ ਖਾਣਾ ਚਾਹੀਦਾ ਹੈ। ਉਂਝ ਤੇ ਸਭ ਨੂੰ ਰੱਬ ਦਿੰਦਾ ਹੈ, ਰੱਬ ਕਿਸੇ ਨੂੰ ਭੁੱਖਿਆ ਨਹੀਂ ਮਾਰਦਾ। ਆਪਣਿਆਂ ਹੱਡਾਂ ਪੈਰਾਂ ਨਾਲ ਕਮਾ ਕੇ ਖਾਣ ਦਾ ਹੋਰ ਹੀ ਮਜ਼ਾ ਹੈ। ਇਹ ਜ਼ਿੰਦਗੀ ਬੜੇ ਥੋੜੇ ਦਿਨਾਂ ਦੀ ਏ, ਕੋਈ ਪਤਾ ਨਹੀਂ ਕਿਸ ਵੇਲੇ, ਕਿਸ ਮੋੜ ਤੇ, ਕਿਸ ਜਗ੍ਹਾ ਤੇ ਇਹ ਚਲਦੀਆਂ ਸਾਵਾਂ ਦੀ ਡੋਰ ਟੁੱਟ ਜਾਵੇ ਤੇ ਇਨਸਾਨ ਇੱਕ ਨਵੇਂ ਪੈਂਡੇ ਤੇ ਪੈ ਜਾਂਦਾ ਹੈ ਜਿਹਦੀ ਇਹਨੂੰ ਕੋਈ ਖਬਰ ਨਹੀਂ। ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਬੇਲੀ, ਅੱਲਾ ਬੇਲੀ, ਅੱਲਾ ਬੇਲੀ।